25 30 ਸਾਲ ਪਹਿਲਾਂ ਇੱਕ ਖੁੱਲ ਕੇ ਔਰਤ ਆਈ ਆ ਉਹ ਚ ਇੱਕ ਮੁੰਡਾ ਆ ਹੁਣ ਭੈਣ ਨਿਕਲੀ ਆ ਸਾਲਾ ਜੇ ਮੰਜੀ ਤੇ ਹੋਇਆ ਸਵੇਰੇ ਇੰਜ ਹੋ ਗਈ ਆ ਜਦੋਂ ਹੋਇਆ ਨਾ ਵਾਲੇ ਨੂੰ ਮਹੱਲੇ 'ਚ ਵਾਸਲ ਕਹਿੰਦੇ ਇੱਥੇ ਕਿੰਨੀਆਂ ਗੱਲਾਂ ਕਰਦੇ ਯਾਰ ਆ ਜਦੋਂ ਹੋਇਆ ਇਹ ਮਾਸ਼ਾ ਦਾ ਬਿਲਕੁਲ ਮਜ਼ਾ ਨਹੀਂ ਆਇਆ ਕਿਹੜਾ ਮਜ਼ਾ ਭਾਈ ਸਾਡਾ ਮਜ਼ਾ ਖਰਾਬ ਕਰੀ ਜਾਂਦਾ ਅਸੀਂ ਪੈਸੇ ਖਰਚੇ ਨੇ ਪੈਸੇ ਨਹੀਂ ਖਰਚੇ ਨੇ ਪੈਸੇ ਸਾਨੂੰ ਮੈਂ ਆਪ ਅੰਦਰ ਕੰਫਰਟੇਬਲ ਮਹਿਸੂਸ ਨਹੀਂ ਕਰ ਰਿਹਾ ਪਲੀਜ਼ ਮੈਨੂੰ ਕਮਰਾ ਚੇਂਜ ਕਰਕੇ ਦਿਓ ਸਾਰੇ ਕੰਫਰਟੇਬਲ ਤੈਨੂੰ ਸਿਖਾਇਆ ਕਿੰਨੇ ਆ ਮੈਂ ਤੈਨੂੰ ਦੱਸ ਦਵਾਂ ਤੈਨੂੰ ਆਪਣੇ ਪਿਓ ਦਾ ਮੈਂ ਸਪੈਲਿੰਗ ਦੱਸ ਕੀ ਆ ਇਹਦੇ ਹੈਗੇ ਆ ਕੰਫਰਟੇਬਲ ਭਾਈਜਾਨ ਕੰਫਰਟੇਬਲ ਸਾਹਿਬ ਰਿਓ ਉਹ ਤੂੰ ਕੌਣ ਆ ਬੇਵਾਰਤਾਂ ਕੋ ਪੈਸੇ ਖੋਣ ਵਾਲੇ ਆ ਮੈਂ ਨਹੀਂ ਤੈਨੂੰ ਦੱਸਣਾ ਵੀਰੇ ਇਦਾਂ ਚੁਗਲੀ ਹੋ ਜਾਂਦੀ ਹੈ ਭਾਈਜਾਨ ਮੇਰੀ ਗੱਲ ਸੁਣੋ ਸੌਖੇ ਬੰਦੇ ਦੀ ਕਵਰ ਲੱਗਣ ਡਈ ਆ Hello. ਹੈਲੋ Hi, how are you? ਵੈਰੀ ਗੁੱਡ Thank you. ਆ ਪੈਸੇ ਲੈ ਲੈ ਯਾਰ ਕਮਰਾ ਮੈਨੂੰ ਲੱਗਦਾ ਨਾਲ ਦਾ ਵੀ ਲੈਣਾ ਪੈਣਾ ਅਰੇ 30 ਰੁਪਈਆ ਜੀ What do you mean? ਹਾਂਜੀ What do you mean? ਇਹ ਸਾਲਾ ਕੰਮ ਹਾਂ ਨਾਲ ਦਾ ਹੀ ਆ ਨਾਲ ਦਾ ਬਿਲਕੁਲ ਨਾਲ ਦਰਵਾਜ਼ੇ ਨਾਲ ਦਰਵਾਜ਼ਾ ਉਹ ਕਹਿੰਦੀ ਵਾਟ ਯੂ ਮੀਨ ਆਹੋ ਨਾਲ ਹੀ ਆ ਓਏ ਇਹਦਾ ਮਤਲਬ ਕੀ ਆ ਇਹਦਾ ਮਤਲਬ ਹੈਗਾ ਵੀ ਨਾਲ ਦਾ ਦਰਵਾਜ਼ਾ ਵਾ ਲੈ ਸਾਲਾ ਜਿੰਨੇ ਕ ਕਮਰੇ ਦੇ ਪੈਸੇ ਦੇਣ ਦੇ ਆ ਜਿਵੇਂ ਅਸੀਂ ਆਵਾਜ਼ਾਂ ਲਾਈਆਂ ਕੁੜੀਓ ਬਾਲੋ ਕਮਰੇ ਵੰਡੀ ਦੇ ਲਈ ਜਾਓ ਭਾਈਜਾਨ ਮੇਰੇ ਨਾਲ ਤੁਹਾਡੀ ਕੋਈ ਲੱਗਦੀ ਆ ਕਿਉਂ ਤੈਨੂੰ ਮੈਂ ਕੀ ਕਿਉਂ? ਕਿਹਾ ਹੈ ਭਾਈਜਾਨ ਕਮ ਸੇ ਕਮ ਮੂੰਹ ਤਾਂ ਸਿੱਧਾ ਕਰੋ ਇਹ ਸਰ ਬੱਸ ਤੋਂ ਉਤਰੇ ਨੇ ਜੀ ਹੁਣੇ ਇਹ ਤਾਂ ਕਰਕੇ ਇਹਨਾਂ ਦਾ ਮੂੰਹ ਨਹੀਂ ਸਿੱਧਾ ਹੈਗਾ ਬੱਸ 'ਚ ਉਤਰਿਓ ਫਿਰ ਉਲਟੀ ਕਰਨ ਨੂੰ ਜਗ੍ਹਾ ਲੱਭਣ ਦਾ ਬਕਵਾਸ ਨਾ ਕਰ ਆਪਣਾ ਕੰਮ ਕਰਤਾ देखो जी मेरी बात सुनो ਅੱਛਾ आपने किधर आई ਵੈਸੇ ਤੇਰਾ ਮੂੰਹ ਐ ਆ ਜਿਵੇਂ 1.5 ਲੱਖ ਦੇ ਮਿੱਠੇ ਚੂਪੇ ਇਹ ਮੂੰਹ ਹੀ ਐ ਹੋ ਜਿਹੜੇ ਕੌਣ ਆ ਭਾਈ ਇਦਾਂ ਦੇ ਹੋਟਲ 'ਚ ਬਹੁਤ ਕਸਟਮਰ ਅੱਛੇ ਰੱਖੋ ਹੋਟਲ 'ਚ कितनी क्यूट है ना हाउ स्वीट ਕਮਰੇ ਮੈਨੂੰ ਲੱਗਦਾ ਸਾਰੇ ਲੈਣੇ ਪੈ ਜਾਣੇ ਹੁਣ ਸਾਲਿਆ ਤੈਨੂੰ ਸਾਰੇ ਕਮਰੇ ਵੀ 130 ਦੇ ਦੇ ਦਾਂਗੇ ਜਿੰਨੇ ਮੈਂ ਕੁ ਪੈਸੇ ਦੇਣ ਦੇ ਭਾਈ ਆ ਮੈਂ 5-5 ਮਿੰਟ ਸਿਰਫ ਪੱਖਾ ਚਲਾਉਣਾ ਵਾ ਜਦੋਂ ਉਹਨੇ ਬੰਦ ਹੋਣਾ ਮੈਂ ਬਾਹਰ ਆ ਜਾਣਾ ਆਪਣਾ ਕੰਮ ਇੰਨਾ ਕੀ ਇਹ ਪੱਖਾ ਤੈਨੂੰ ਚਾਹੀਦਾ ਕਿੰਨਾ ਵਾ ਪੱਖਾ ਤੈਨੂੰ ਉਹ ਚਾਹੀਦਾ ਦੇਖੋ ਆ ਪੱਖਾ ਦੇਖੋ ਆ ਸਹੀ ਆ ਉਹ ਬਿਲਕੁਲ ਕਾਕਾ ਕਿਹੜੀ ਇਹ ਪੱਖਾ ਉਹ ਇਹ ਦੇਖੋ ਇੱਕ ਪਾਰਾ ਤੇ ਦੇਖੋ ਹਵਾ ਕਿੰਨੀ ਠੰਡੀ ਹੈ अरे हवा ही नहीं आ रही ਅੱਛਾ ਇਹ ਸਾਲੇ ਦਾ ਇੱਕ ਬਾਰ ਵਾ ਆ ਵੇਖੋ ਕੰਪੈਸਟਰ ਨਾਲ 2 ਲੱਗੇ ਆ ਇਹ ਸੱਚੀ ਉਹ ਮੁੱਚੀ ਤਿੰਨਾਂ ਪਰਾਂ ਵਾਲਿਆਂ ਦੇ ਨਾਲ ਇੱਕ ਲੱਗਾ ਹੁੰਦਾ ਵਾ ਉਹਦਾ ਇੱਕ ਸੜ ਜੇ ਬੰਦ ਹੋ ਜਾਂਦਾ ਇਹਦਾ ਇੱਕ ਤਾਂ ਵੀ ਚੜ ਜੇ ਕੰਮ ਚੱਲਦਾ ਰਹਿੰਦਾ ਇਹ ਦੇਖੋ ਸੋਹਣੀ लगे क्या हुए हैं ਕੰਪੈਸਟਰ क्या लगे हुए हैं ਕੰਪੈਸਟਰ वो क्या होता है ਉਹ ਤੁਹਾਡੇ ਨਹੀਂ ਨਾ ਲੱਗੇ ਉਹ ਜਿਹੜੇ ਇਹਨਾਂ ਦੇ ਘਰ ਲੱਗੇ ਆ ਇਹ ਮੁਹਤਰਮਾ कुत्ते दिया कुतरा हराम दिया मैं खट्टी मार दिया ਇਹ बच्चे ਮਾਸ਼ਾਅੱਲਾ ਸਰ तेरी मैं भैन कटा हराम दिया तमीज है ओ हाथ ना लाई मेनू ਤੇਰਾ ਸੌਦਾ ਹੋਇਆ ਤੂੰ ਰੰਗ ਹੋਈ ਹੈ ਤੈਨੂੰ ਹੱਥ ਨਹੀਂ ਲਾਉਣਾ ਆ ਹਾਂ, ਤੈਨੂੰ ਮੈਂ ਚਪੇੜਾ ਲੱਖ ਮਾਰ- ਰੁਪਈਆ ਹੁਣ ਦਿੱਤਾ ਤੂੰ ਮੈਨੂੰ ਇੱਥੇ ਕਹੀ ਜਾਣਾ ਆਮਰ ਖਾਨ ਆ ਪਾਕਿਸਤਾਨ ਵਿੱਚ ਤੇ ਖੱਤੀ ਦੀਆਂ ਤੈਨੂੰ ਪੈਸੇ ਦੇਵਾਂ ਤੂੰ ਮੇਰੀਆਂ ਮੁੱਛਾਂ ਹੈ ਵੀ ਨਹੀਂ ਇੰਦੀ ਚੱਪੜੀਆਂ ਵੀ ਇਹਦਾ ਸੇਮ ਨੇ ਤੂੰ ਪਤਾ ਇਹ ਹੈਗਾ ਅਮਰ ਖਾਨ गंदी नस्ल दा ਇਹ ਅਮਰ ਖਾਨ ਵਾ ਹਾਂ ਉਹ ਅਮਰ ਖਾਨ ਇੱਕ ਫਿਲਮ 'ਚ ਐ ਹੱਥ ਨਹੀਂ ਦਿੱਤਾ ਆਹੋ ਉਸ ਜਗ੍ਹਾ ਵਰਗਾ ਮੂੰਹ ਆ ਇਹ ਸਨਾ ਖਾਨ ਵੈਸੇ ਤਾਂ ਬੜੀ ਸੋਹਣੀ ਹੈ ਮਾਸ਼ਾਅੱਲਾ पता नहीं ਸੱਚੀ ਮੁੱਚੀ ਤੇਰੇ ਵਰਗੀ ਸੋਹਣੀ ਬੁੱਢੀ ਹੋਵੇ ਨਾ ਬੰਦਾ ਦੀ ਯਕੀਨ ਕਰੋ ਬੰਦਾ ਸ਼ਾਮ ਨੂੰ 7 ਵਜੇ ਆਪਣੇ ਦੋਸਤਾਂ ਨੂੰ ਕਹਿ ਰਿਹਾ ਹੁੰਦਾ ਕਿ ਯਾਰ ਮੈਂ ਸਵੇਰੇ ਆਫਿਸ ਜਾਣਾ ਕੱਲ ਮਿਲਾਂਗੇ ਪਤਾ ਕਿ ਮਜ਼ੇ ਕਰਨੇ ਘਰ ਜਾ ਕੇ ਐਸੇ ਹੀ ਤੇ ਜੇ ਬੁੱਢੀ ਹੋਵੇ ਇਦਾਂ ਦੀ ਬੰਦਾ ਰਾਤ ਦੇ 2:30 ਵਜੇ ਆਪਣੇ ਦੋਸਤਾਂ ਨੂੰ ਕਹਿ ਰਿਹਾ ਹੁੰਦਾ ਬਾਬਾ ਯਾਰ ਤੁਹਾਨੂੰ ਮੈਂ ਚਾਹ ਪਿਆਉਣਾ ਯਾਰ ਅੱਛਾ ਸੋਹਣੀ ਕੁੜੀ ਹੋਵੇ ਨਾ ਉਹ ਬੰਦਾ ਤੈਨੂੰ ਸਵਾਦ ਪੁੱਛਿਆ? ਰਾਤ ਵੀ ਸੋਹਣੀ ਮਨਾਉਂਦਾ ਤੇ ਜੋ ਹੋਵੇ ਇਦਾਂ ਦੀ ਉਹ ਬਾਹਰੋਂ ਕੁੰਡੀ ਲਾ ਕੇ ਚੱਲ ਜਾਂਦਾ ओ ਸੋਹਣੀਆਂ ਕੁੜੀਆਂ ਮੇਰੀ ਮੈਂ ਥੱਕਾ ਮੈਨੂੰ ਨਹੀਂ ਆਉਂਦੀ ਗੱਲ पता नहीं है कि नहीं है ਰੁਕੋ ਰੁਕੋ ਆਪ ओए, ਰੁਕੋ ਰੁਕੋ बेटा रे भरा है मेरा अल्लाह दी कसम है ਹੈਂ? ਤੇ ਉਹ ਯਾਰ ਇਹ ਤੂੰ ਕਹਿ ਰਿਹਾ ਇਹ ਹਿਸਾਬ ਲਾਓ ਜਿਹਦਾ ਭਰਾ ਇਹੋ ਜਿਹਾ ਵਾ ਉਹ ਬਗੈਰ ਮੇਕਅਪ ਤੋਂ ਕਿਹੋ ਜਿਹੀ ਹੋਏਗੀ ਇੱਥੇ ओए मुंह बोला भरा है मुंह बोला ਜਦੋਂ ਮੂੰਹ ਬੋਲਣ ਲੱਗ ਪਏ ਨਾ ਉਦੋਂ ਗੁਜਰਾਂ ਲੈ ਜੀਦੀ ਆ ਸੋਹਣੀ ਕੁੜੀ ਮਾਨਾ ਪਰਾਡੂ ਵਾਲੇ ਨੂੰ ਵੀ ਹੱਥ ਦਵੇ ਉਹ 2:30 ਵਜੇ ਰਾਤ ਨੂੰ ਰੁਕੇਗੀ ਬ੍ਰੇਕ ਲਾ ਕੇ ਇਹਦੀ ਭੈਣ ਨੇ ਯਕੀਨ ਕਰੋ ਨਕਸ਼ੇ ਵਾਲੇ ਨੂੰ ਹੱਥ ਦਿੱਤਾ ਦੂਰੋਂ ਵੇਖ ਕੇ ਕਹਿ ਰਿਹਾ ਸੀ ਪਰੇ ਹੋ ਜਾ ਵਿੱਚ ਮਾਰ ਦੂੰਗੀ ਅੱਛਾ ਸੋਹਣੀ ਕੁੜੀ ਹੋਵੇ ਸੋਹਣੀ ਮੈਸਰ ਮੈਨੂੰ ਨਹੀਂ ਆਉਂਦੀ ਕਰੋ ਸਾਰੇ ਮੈਂ ਇੰਡੀਆ ਦਾ ਬੰਦਾ यार ਉਹਨੂੰ ਵੀ ਕਰ ਲੈਂਦਾ ਕਰਨ ਦਿਓ ਕਰੋ ਜੀ ਹੋਗੀ ਆ ਸੋਹਣੀ ਕੁੜੀ ਹੈ ਨਾ
ਰਾਤ ਨੂੰ ਆਪਣੇ ਬੰਦੇ ਨਾਲ ਗੱਲਾਂ ਕਰੇਗੀ ਬੜੀਆਂ ਪਿਆਰੀਆਂ ਪਿਆਰੀਆਂ ਮੰਮੀ ਡੈਡੀ ਬੜੀਆਂ ਲਿਖੀਆਂ ਗੱਲਾਂ मत अमीर मत छेड़ो ना लैबा दूध पी के हटी नो नो यार नो करो देखो मैं क्लोजिंग कर रही हूं सर ਲੈ ਕਲੋਸਿੰਗ एक ਦੁਕਾਨ ये भी भैन मेरे को भी पूरी ਕਿਹੜੀ ਇੱਥੋਂ ਕਰਕੇ ਬੁੱਲ ਫੜੇ ਆ ਅੱਛਾ ਪਹਿਲੀ ਗੱਲ ਰਾਤ ਨੂੰ ਆਪਣੇ ਬੰਦੇ ਨਾਲ ਸੈਕਸੀ ਕਿਹੜੀ ਕਰਨੀ ਮੁਸ਼ਤਾਕ ਹੈ ਇਜਾਜ਼ਤ ਹੋਵੇ ਤਾਂ ਤੇਰੇ ਪੈਰ ਦਾ ਅੰਗੂਠਾ ਚੂਸਾਂ ਸੱਚੀ ਮੁੱਚੀ ਸੋਹਣੀ ਕੁੜੀ ਯਕੀਨ ਕਰੋ ਸੋਵੇਗੀ ਬੜੇ ਅੱਛੇ ਤਰੀਕੇ ਨਾਲ ਸੋਏਗੀ ਔਰ ਸੁੱਤੀ ਵੀ ਸੋਹਣੀ ਲੱਗੇਗੀ ਕਿਉਂਕਿ ਸਿਰ ਥੱਲੇ ਵੀ ਸਰਾਣਾ ਲੱਤਾਂ ਦੇ ਵਿੱਚ ਵੀ ਸਰਾਣਾ ਅੱਗੇ ਪਿੱਛੇ ਸਰਾਣਾ ਸੁੱਤੀ ਡੀਸੈਂਟ ਲੱਗੇਗੀ ਇਹਨਾਂ ਦੀਆਂ ਔਰਤਾਂ ਸੌਂਦੀਆਂ ਹੀ ਐਂਗੇ ਜਿਵੇਂ ਬੰਬ ਧਮਾਕੇ 'ਚ ਪਈਆਂ ਸੋਹਣੀ ਕੁੜੀ ਸੋਹਣੀ ਕੁੜੀ ਹੁੰਦੀ ਨਾ ਤੁਸੀਂ ਇਹਦਾ ਹਿਸਾਬ ਲਾਓ ਤੁਸੀਂ ਇਹਦਾ ਹਿਸਾਬ ਲਾਓ ਜੇ ਦਾ ਕੁੜੀ ਨੂੰ ਜੱਫੀ ਤੇ ਸਾਲਾ ਜਜ਼ਬਾਤੀ ਹੋ ਕੇ ਵੀ ਉਹਦੇ ਲੱਗ ਆਇਆ ਹੋ ਗਿਆ ਅੱਛਾ ਸੁਹਾਗ ਰਾਤ ਸੋਹਣੀ ਕੁੜੀ ਨਾ ਸੋਹਣੀ ਕੁੜੀ ਸੁਹਾਗ ਰਾਤ ਵਾਲੇ ਦਿਨ ਇਹਨੇ ਖਾਪਾ ਤੀ ਕੱਪੜੇ ਲਾ ਦੇ ਉਹਨੇ ਕੱਪੜੇ ਲਾਏ ਤੇ ਉੱਠ ਕੇ ਇਸਤਰੀ ਕਰਨ ਲੱਗ ਪਿਆ ਯਾਰ ਇਹ ਕੋਡੂ ਸੱਚੀ ਮੁੱਚੀ ਪਹਿਲਾਂ ਵੇਲਾ ਫਿਰਦਾ ਸੀ ਫਿਰ ਨਾਈਆਂ ਦੀ ਦੁਕਾਨ ਜਾ ਕੇ ਨਾ ਮੈਨੂੰ ਕੰਮ ਤੇ ਰੱਖ ਲਓ ਅੱਛਾ। ਉਹ ਫੈਸਲਾਬਾਦ ਤੋਂ ਨਾਈ ਸੀ ਉਹ ਕਹਿੰਦਾ ਠੀਕ ਆ ਉੱਤੋਂ ਤੋਂ ਮੈਂ ਕਰੀ ਜਾਂਦਾ ਥੱਲੋਂ ਥੱਲੋਂ ਤੂੰ ਕਰੀ ਸੁਹਾਗ ਰਾਤ ਤੋਂ ਅਗਲੇ ਦਿਨ ਡਾਕਟਰ ਕੋਲ ਚਲਾ ਗਿਆ ਕਹਿੰਦਾ ਡਾਕਟਰ ਸਾਹਿਬ ਮੈਂ ਆਪਣੀ ਬੁੱਢੀ ਦੇ ਕੋਲ ਜਾਂਦਾ ਮੈਨੂੰ ਬੋ ਆਉਂਦੀ ਮੈਨੂੰ ਦਵਾਈ ਦਿਓ ਡਾਕਟਰ ਕਹਿੰਦਾ ਦਵਾਈ ਦੀ ਲੋੜ ਨਹੀਂ ਜਿੱਥੇ ਤੇਰਾ ਮੂੰਹ ਜਾਂਦਾ ਤੈਨੂੰ ਬੋ ਹੀ ਹੋਣੀ ਹੈ ਆਪ ਆਪਣੇ ਸਹੁਰੇ ਨੇ ਕਹਿੰਦਾ ਮੈਨੂੰ नहीं करते रुको ਅੱਛਾ ਸੋਹਣੀ ਕੁੜੀ ਹੈ ਨਾ ਅੱਲਾ ਨੇ ਖੁਸ਼ੀ ਵਿਖਾਉਣੀ ਆ 50 ਦਾ ਮੈਂ ਬਿਲਕੁਲ ਕੰਫਰਟੇਬਲ ਮਹਿਸੂਸ ਕਰ ਰਿਹਾ ਅਜੇ ਇੰਨਾ ਸ਼ੋਰ ਪਾਓਗੇ ਤਾਂ ਮੈਂ ਕਿਵੇਂ ਮੇਰੀ ਅੱਖ ਨਹੀਂ ਲੱਗਣ ਦੇਗਾ ਓਏ ਮੈਂ ਹੋਟਲ ਦੇ ਵਿੱਚ ਇਨਵੈਸਟਮੈਂਟ ਕੀਤੀ ਏ ਅਸੀਂ ਪੈਸੇ ਖਾਤੇ ਨੇ ਵੀ ਕੰਮ ਹੈਲਪ ਓਏ ਕਰ ਲੈ 30 ਰੁਪਈਆਂ 'ਚ ਤੇਰੇ ਹੋਟਲ ਤੇ ਤੇਰਾ ਨਾਂ ਨਾ ਲਿਖਾ ਦਈਏ ਉਹ ਨਹੀਂ ਮੈਂ ਆਪਣੇ ਵਾਲਦਾਂ ਨੂੰ ਪੁੱਛਾਂਗਾ ਪਹਿਲੇ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ ਵੀਰੇ ਮੇਰੇ 150 ਲੋਕ ਕਹਿੰਦੇ ਨੇ मैं नहीं ਓਏ आप आ रहे मैं नहीं आया आपकी तबीयत ऐसी मेरी रंगील जैसी मेरी तो नो 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 आप गुस्सा ना करें आपका मुंह ऐसे है जैसे मझ को नींद आ रही है और आपका मुंह भी ऐसे है ओ भाई रुको नहीं मेरी भी सोलो में हिल जाएगा एक मिनट यार खलो यार तू इतने तू ਜੀ ਤੂੰ ਇੱਥੇ ਖਲੋਤਾ ਰਹੀ ਯਾਰ ਓਏ ਆਇਆ ਆਇਆ ਜਿਹੜੇ ਨੂੰ ਤੁਰਦਾ ਫਿਰਦਾ ਐਂ ਲੱਗਦਾ ਜਿਵੇਂ ਖਾਲੀ ਰੇੜਾ ਫਿਰਨ ਡਿਆ ਜੀ ਮੋਹਤਰਮ ਅੱਛਾ ਯਾਰ ਤੂੰ ਜ਼ਰਾ ਇੱਥੇ 10 ਮਿੰਟ ਖਲੋ ਜੀ ਇਹਨਾਂ ਨੂੰ ਟਾਈਮ ਲੱਗ ਜਾਣਾ ਅੱਛਾ ओ मैं तेरा अब्बू ਅੱਛਾ ਇਹਨਾਂ ਦੋਵਾਂ ਦੀ ਲੜਾਈ ਹੋਈ ਇਹਨੇ ਬੰਦੇ ਦਾ ਗਿਰਬਾਨ ਫੜਿਆ ਚੰਡਾ ਮਾਰੀਆਂ ਹਾਂ। ਇਹਨੇ ਗਿਰਬਾਨ ਫੜਿਆ ਉਹਦੀਆਂ ਚੀਕਾਂ ਨਿਕਲ ਗਈਆਂ ਕਿਉਂ ਇਹ ਸਾਲੇ ਦਾ ਹੱਥ ਹੀ ਉੱਥੇ ਗਿਆ ਕਿਤੇ ਇਹਨੂੰ ਕੁਛ ਨਾ ਕਹੋ ਯਾਰ ਕੱਲ ਮੈਨੂੰ ਕੋਈ ਨੂੰ ਮਿਲਣ ਵਾਸਤੇ ਗਿਆ ਵਾਂ ਤੇ ਰਾਤ ਨੂੰ 1 ਵਜੇ ਨੂੰ ਮੈਂ ਮਿਲਣ ਗਿਆ ਤੇ ਐ ਆਪਣੇ ਕਮਰੇ 'ਚ ਬੈਠਾ ਕਰੂ ਮੈਂ ਕਿਹਾ ਕੀ ਹੋਇਆ ਕਹਿੰਦਾ ਸਵੇਰ ਦਾ ਕਿਸੇ ਨੇ ਪੱਖਾ ਚਲਾਇਆ ਮੇਰੇ ਕੋਲ ਬੰਦ ਹੀ ਨਹੀਂ ਹੋਣ ਡਿਆ ਆ ਗੋਲੂ अच्छा इंज दा बंदा ना ਜੀ 10 को बंदे समझदार वेख के लागे जाके बड़ी ਅੱਛਾ ਬਾਇਆ ਬੰਦਾ ਹੁੰਦਾ ਨਾ ਅੱਛਾ ਇਹਦੇ ਨੈਣ ਨਕਸ਼ੀ ਉਹ ਆ ਇਹ ਵਾਹਦ ਬੰਦਾ ਤੇ ਨੈਣ ਨਕਸ਼ੀ ਉਹ ਆ ਇਹਨੇ ਯਕੀਨ ਕਰ ਨਵਾਂ ਹੁੱਡ ਲਿਆ ਨਵਾਂ ਹੁੱਡ ਪਾ ਕੇ ਬਾਜ਼ਾਰ 'ਚ ਤੁਰਿਆ ਜਾਂਦਾ ਤੇ ਪਿੱਛੇ ਕਿਸੇ ਨੇ ਤੇ ਟੋਪੀ ਦੇ ਵਿੱਚ ਸਦਕੇ ਦਾ ਗੋਸ਼ਤ ਰੱਖਤਾ ਸੱਚੀ ਇਹ ਨੈਣ ਨਕਸ਼ੀ ਇਦਾਂ ਦਾ ਹੁੰਦਾ ਦੁਕਾਨ ਤੇ ਕਰੇ पैर दूंगा ਔਰ ਇਦਾਂ ਦਾ ਬੰਦਾ ਘਰਦਿਆਂ ਤੋਂ ਇੰਨਾ ਅੱਕਿਆ ਹੁੰਦਾ ਯਕੀਨ ਕਰੋ ਤੁਰਦਾ ਫਿਰਦਾ ਆਪਣੇ ਤੇ ਲਾਹਨਤ ਪਾਉਂਦਾ ਰਹਿੰਦਾ ਕਿਉਂ ਐਵੇਂ ਤੁਰਦਾ ਫਿਰਦਾ ਦੁਰ ਫਿੱਟੇ ਨੂੰ ਮੇਰਾ ਯਾਰ ਲੱਖ ਦੀ ਲਾਹਨਤ ਮਿਟੇ ਯਾਰ ਚੰਗਾ ਭਲਾ ਮੈਨੂੰ ਘਰ ਦੇ ਕਹਿੰਦੇ ਸੀ ਰੋਟੀ ਖਾ ਲਾ ਮੈਂ ਐਵੇਂ ਨਾ ਕੀਤੀ ਹੁਣ ਮੈਨੂੰ ਭੁੱਖ ਲੱਗੀ ਲੱਖ ਲਾਹਨਤ ਮਿਟੇ ਐਵੇਂ ਤੁਰਿਆ ਜਾਂਦਾ ਬਾਜ਼ਾਰ 'ਚ ਆ ਜਾਓ ਉੱਥੇ ਲਾਹਨਤ ਪਾਈ ਜਾਊਗਾ ਦੁਰ ਫਿੱਟੇ ਨੂੰ ਮੇਰਾ ਯਾਰ ਚੰਗੀ ਭਲੀ ਵੈਗਨ ਆਈ ਸੀ ਮੈਂ ਬਹਿ ਜਾਂਦਾ ਮੈਂ ਐਵੇਂ ਨਾ ਕੀਤੀ ਵੈਗਨ ਚੱਲ ਗਈ ਮੈਨੂੰ ਅੱਕਿਆ ਪਿਆ ਲੱਖ ਲਾਹਨਤ ਮਿਟੇ
ਇੱਕ ਮਿੰਟ ਇਹ ਜਿਹੜਾ ਇਹਦਾ ਮੂੰਹ ਇਹੋ ਜਿਹਾ ਨਾ ਰਹਿਣ ਦੇ ਮੈਨੂੰ ਪਤਾ ਜਿਹੜੀ ਗੱਲ ਕਰਨੀ ਹੈ। ਸ਼ਰੀਫ ਫੈਮਿਲੀ ਨਾਲ ਤਲਕਾ ਵਾਲਦਾ ਸਾਦਾ ਸੀ ਪਿੰਡ ਦੀ ਸੀ ਉਹਨੂੰ ਇਹ ਨਹੀਂ ਸੀ ਪਤਾ ਕਿ ਪੈਂਪਰ ਕਿੱਥੇ ਲਾਈਦਾ ਉਹਨੇ ਮੂੰਹ ਤੇ ਲਾ ਕੇ ਨਾ ਇਥੋਂ ਟੇਪਾਂ ਕੱਸ ਕੇ ਇਥੋਂ ਵਿੱਚ ਪਾਤਾ ਮੈਂ ਖਾਲਾ ਉੱਥੇ ਲਾਈਦਾ ਕਹਿੰਦੀ ਕੋਈ ਗੱਲ ਨਹੀਂ ਪੋਤੇ ਵੀ ਉਹ ਜਿਹਾ ਹੀ ਆ ਇਹਦੀ ਨਵੀਂ ਸ਼ਾਦੀ ਆਈ ਇਹਨੇ ਆਪਣੀ ਨਵੀਂ ਸਾਰਿਆਂ ਦੀ ਹੁੰਦੀ ਹੈ, ਇਹਦੀ ਪੁਰਾਣੀ ਬੀਵੀ ਭੋਲੀ ਭਾਲੀ ਸੀ ਇਹਨੇ ਆਪਣੀ ਬੇਗਮ ਨੂੰ ਕਿਹਾ ਹਨੀਮੂਨ ਤੇ ਚੱਲੀਏ ਕਹਿੰਦੀ ਮੈਂ ਮਸ਼ੀਨ ਲਾਈ ਤੂੰ ਆਪਣੀ ਭੈਣ ਨੂੰ ਲੈ ਆ ਵੈਰੀ ਗੁੱਡ। ਇਹਨੇ ਨਹਿਰ ਤੇ ਛਲੰਗ ਮਾਰੀ ਨੂੰ ਗੋਤਾ ਆ ਗਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਮੂੰਹ ਖੁੱਲਾ ਲੱਗ ਲਾਲਾ ਜੀ ਬਸ ਵੈਸੇ ਹੀ ਕੋਈ ਹਯਾ ਕਰਿਆ ਕਰ ਲਾਲਾ ਜੀ ਇਹ ਇਹਦੇ ਨਾਲ ਪਿਆਰ ਨਹੀਂ ਕਰਦਾ ਓਏ ਪਿਆਰ ਨਹੀਂ ਕਰਦਾ ਕਿਉਂਕਿ ਚੌਧਰੀਆਂ ਦਾ ਕੰਮ ਪਿਆਰ ਕਰਨਾ ਨਹੀਂ ਹੁੰਦਾ ਜੀ। ਵੈਸੇ ਇੰਜੋਏ ਕਰਨਾ ਹੁੰਦਾ ਹੈ ਹਾਂ ਬਿਲਕੁਲ ਲਾਲਾ ਬਿਲਕੁਲ ਹੋਰ साहब ਇਹ ਨੁਕਰਾਣੀਏ जी चौधरी साहब ਇਧਰੋ चौधरी साहब मैं क्या कर रहे हो ਵੈਸੇ ਹੀ ਜਰਾ ਪਿਆਰ ਵੈਸੇ ਹੀ ਜਰਾ ਲਾਲਾ ਕਿਤੋਂ ਹੋਰੋਂ ਹੱਥ ਪਾ ਤੇ ਭਰਵਾਈ ਪਾ ਹੋਰ ਫਿਰ ਐਲ ਮੈਨੂੰ WhatsApp ਕਰ ਦੇ ਲਾਲਾ ਇਹ ਮੇਰੇ ਭਰਾ ਜਿਹੜੇ ਨੇ ਮੇਰੇ ਭਰਾ ਹੀ ਇੰਜ ਦੇ ਨੇ ਓਏ ਪਾਗਲੋ ਨੁਕਰਾਣੀਏ ਨੁਕਰਾਣੀ ਨੁਕਰਾਣੀਏ जी चौधरी साहब ਤੈਨੂੰ ਕਿੰਨੀ ਵਾਰੀ ਕਿਹਾ ਕੱਪੜੇ ਇਹੋ ਜਿਹੇ ਨਾ ਪਾ ਕੇ ਫਿਰਿਆ ਕਰ ਓਏ ਨੌਕਰ ਹੀ ਲੱਗਣਾ ਚਾਹੀਦਾ ਅੱਛਾ चौधरी साहब ये फैशन है कपड़ों का ਫੈਸ਼ਨ ਫਿਰ ਇੱਥੋਂ ਕਿਤੇ ਫੈਸ਼ਨ ਹੈ ਅੱਗੇ ਜਾ ਕੇ ਫਟਣ ਵਾਲੇ ਹੋ ਜਾਂਦੇ ਆ ਤੈਨੂੰ ਪਤਾ ਨਹੀਂ ਅਗਲੇ ਟਿਕਟ ਦੇ ਹਿਸਾਬ ਨਾਲ ਇੰਜੋਏ ਕਰਦੇ ਆ ਅੱਛਾ ਜੀ ਹਾਂ ਉਹ ਕਿਵੇਂ ਲਾਲਾ ਜੀ ਇਹ ਜਿਹੜੇ ਫਰੰਟ ਵਾਲੇ ਮਹਿੰਗੀ ਟਿਕਟ ਵਾਲੇ ਹਾਂ ਇਹ ਬੇਫਿਕਰ ਹੁੰਦੇ ਆ ਅੱਛਾ ਸਾਡੇ ਕੋਲ ਹੀ ਐਂ ਕਰਕੇ ਬੈਠੇ ਹੁੰਦੇ ਆ ਧਿਆਨ ਤੇ ਪੈ ਰਿਹਾ ਹੈ ਤੇ ਇਹ ਜਿਹੜੇ ਅੱਗੇ ਪਿੱਛੇ ਸੈਂਟਰ ਵਾਲੇ ਆ ਹਾਂ ਉਹ ਵਿਚਾਰੇ ਥੋੜਾ ਜਿਹਾ ਅੰਦਰੋਂ ਆਪਣਾ ਉਬਾਲ ਕੱਢਦੇ ਆ ਤੇ ਉਹ ਜਿਹੜੇ ਆਖਰੀ ਲਾਈਨ ਵਾਲੇ ਨੇ ਉਹਨਾਂ ਨੂੰ ਪਤਾ ਵੀ ਇਹਨਾਂ ਦਾ ਧਿਆਨ ਤੇ ਪੈਣ ਨਹੀਂ ਡਿਆ ਉਹ ਕੱਢ ਉਹ ਦੱਸ ਬਤਿਆਰੇ ਓਏ ਹਲਕਾ ਜਿਹਾ ਜਰਾ ਮੈਂ ਭਰਵਾਂ ਜਿਹਾ ਹਿੱਲਿਆ ਹਾਂ ਸਾਡੇ ਲਾਲੇ ਦਾ ਆਰਡਰ ਸੁਣਿਆ ਹੀ जी चौधरी साहब सुन लिया है 4 ਬ੍ਰੈਡ ਤੇ 2 ਅੰਡੇ ਦੇ ਆਂਡੇ ਬਣਾ ਆਂਡੇ ਦੇ। ਨਹੀਂ ਚੱਲ ਜਾ ਆਮਲੇਟ ਬਣਾ ਜਾ ਕੇ ਚਾਚਾ ਕੀ ਆਮਲੇਟ ਬਣਾ ਤੇ ਸਕੂਲੋਂ ਆਈਏ ਤਾਂ ਪਿੱਛੋਂ ਬਸਤਾ ਵੀ ਲਾ ਦੇਦਾ ਉਹ ਤੇ ਟੰਗਿਆ ਹੀ ਪਿੱਛੇ ਓਏ ਗੱਲ ਸੁਣ ਓਏ ਇਹ ਲਾਲਾ ਜੀ ਜਿਹੜਾ ਅਸਲਾ ਆਣਾ ਸੀ ਉਹ ਆ ਗਿਆ ਜੀ ਲਾਲਾ ਜੀ ਡੀਪੂ ਚ ਰਖਾ ਦਿੱਤਾ ਹੈ। ਅਸਲਾ ਨਵਾਂ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਓਏ ਉਹ ਭੇਜਿਆ ਕਾਮਿਆਂ ਨੂੰ ਉਹੀ ਚੈੱਕ ਕਰਨਗੇ ਆੜਤੀਆਂ ਕੋ ਮਹੀਨਾ ਵੀ ਆ ਗਿਆ ਅੱਛਾ ਹਾਂਜੀ मेरी आखिरी वसीयत मेरे तिन्ने पुत्रों वास्ते आइंदा तो बाद इस हवेली के अंदर कोई कत्लो गारत कोई खून खराबा नहीं होगा ये मेरी वसीयत भी है और मेरा हुक्म भी ਸ਼ੁਕਰ ਹੈ ਮੈਂ ਸੁਣਿਆ ਹੀ ਨਹੀਂ ਇਹ ਸਾਡੇ ਪਿਓ ਦੀ ਆਵਾਜ਼ ਮੇਰੇ ਦਿਮਾਗ 'ਚ ਵੱਜਦੀ ਰਹਿੰਦੀ ਹੈ ਤੁਹਾਨੂੰ ਪਤਾ ਹੈ ਕੀ ਹੋਇਆ ਸੀ ਹੋਇਆ ਕੀ ਲੱਲਾ? ਉਹ ਜਦੋਂ ਤੁਸੀਂ ਬਿਲਕੁਲ ਛੋਟੇ ਸੋ ਹਾਂ ਓਏ ਸਾਡੇ ਦਾਦਾ ਜੀ ਏਡੇ ਵੱਡੇ ਦੁਸ਼ਮਣਦਾਰ ਸਨ ਲੋਕਾਂ ਦੇ ਘਰਾਂ 'ਚ ਜਾ ਕੇ ਲੋਕਾਂ ਨੂੰ ਕਤਲ ਕਰਦੇ ਸਨ ਪਰ ਉਹਦਾ ਰਿਜ਼ਲਟ ਇਹ ਮਿਲਿਆ ਕਿ ਦਾਦੇ ਨੂੰ ਆ ਕੇ ਘਰ ਆ ਕੇ ਸਾਡੀਆਂ ਅੱਖਾਂ ਦੇ ਸਾਹਮਣੇ ਦਾਦੇ ਨੂੰ ਕਤਲ ਕਰਕੇ ਚਲੇ ਗਏ ਅੱਬਾ ਜੀ ਨੂੰ ਵੀ ਗੋਲੀਆਂ ਵੱਜੀਆਂ ਉਸ ਤੋਂ ਬਾਅਦ ਅੱਬਾ ਜੀ ਨੇ ਸੋਚਿਆ ਕਿ ਕਿਧਰੇ ਮੇਰੀ ਨਸਲ ਵੀ ਇੱਥੇ ਹੀ ਨਾ ਮਰ ਜਾਵੇ ਤੇ ਮੇਰੇ ਅੱਬਾ ਜੀ ਨੇ ਮੈਨੂੰ ਮਰਦਿਆਂ ਨਸੀਹਤ ਕੀਤੀ ਸੀ ਕਿ ਮੇਰੇ ਤਿੰਨੇ ਪੁੱਤਰਾਂ ਨੂੰ ਮੇਰੀ ਨਸੀਹਤ ਹੈ ਕਿ ਹਵੇਲੀ ਦੇ ਵਿੱਚ ਕੋਈ ਕਤਲੋ ਗਾਰਤ ਨਹੀਂ ਹੋਣੀ ਚਾਹੀਦੀ ਜਿੰਨੀ ਵੀ ਕਤਲੋ ਗਾਰਤ ਜਿੰਨੀ ਵੀ ਦੁਸ਼ਮਣੀ ਹੈ ਆਪਣੀ ਬਾਹਰ ਨਿਭਾਣੀ ਹੈ ਹਵੇਲੀ ਤੱਕ ਨਹੀਂ ਲਿਆਣੀ ਹਾਂ ਤੇ ਮੇਰੇ ਪੁੱਤਰੋ ਇਹ ਜ਼ਿਹਨ 'ਚ ਰੱਖਣਾ ਇਹ ਲੱਲਾ ਜਿੰਨੀ ਮਰਜ਼ੀਆਂ ਦੁਸ਼ਮਣੀਆਂ ਹੋਵੇ ਜੀ ਲੱਲਾ ਸਾਰੀਆਂ ਬਾਹਰ ਤੱਕ ਰੱਖਣੀਆਂ ਨੇ ਠੀਕ ਹੈ ਲਾਲਾ ਜੀ। ਘਰ ਤੱਕ ਨਹੀਂ ਲਿਆਣੀਆਂ ਮੈਂ ਫਿਕਰ ਹੋ ਜਾਓ ਲਾਲਾ ਜੀ ਓਏ ਜਵਾਨਾ ਓਏ ਮੇਰੀ ਰਾਤੀ ਕੌਣ ਜੰਮਿਆ ਉਹ ਕੌਣ ਓਏ ਜਾਣੂ ਸਦਾਕਾਰਾ ਕੌਣ ਜਮਿਆ ਓਏ ਪੁੱਤਰਾ ਜੀ ਚਾਚਾ ਓਏ ਮੇਰੀ ਗੱਲ ਸੁਣ ਜੀ ਉਹ ਬਾਹਰ ਇੱਕ ਸਦਾਈ ਤੇ ਪਾਗਲ ਜਿਹਾ ਮੁੰਡਾ ਹੈ ਕੀ ਕਹਿੰਦਾ ਕਹਿੰਦਾ ਮੈਂ ਕੋਈ ਫਰਿਆਦ ਸੁਣਾਉਣਾ ਚਾਹੁੰਦਾ ਚੌਧਰੀਆਂ ਨੂੰ ਉਹ ਤੇ ਭੇਜੋ ਮੈਂ ਕਿਹਾ ਮੈਂ ਪੁੱਛ ਕੇ ਦੱਸਣਾ ਆਪਣੇ ਪੁੱਤਰਾਂ ਨੂੰ ਉਹ ਭੇਜੋ ਹਵੇਲੀ 24 ਘੰਟੇ ਖੁੱਲੀ ਫਰਿਆਦੀਆਂ ਵਾਸਤੇ ਚਾਚਾ ਕੁਹਾੜੀ ਚੁੱਕੀ ਫਿਰਨਾ ਬੰਨਾ ਕਿੱਥੇ ਓਏ ਬਕਵਾਸ ਬੰਦ ਕਰ ਓਏ ਓਏ ਤੈਨੂੰ ਕਿਹਾ ਗੰਡੇਰੀਆਂ ਬਣਾ ਤੂੰ ਮੇਰਾ ਪੁੱਤਰ ਨਾ ਹੁੰਦਾ ਤੇ ਮੈਂ ਵੱਢ ਛੱਡਣਾ ਸੀ ਤੈਨੂੰ ਅੱਜ ਓਏ ਤੂੰ ਇੱਕ ਮੇਰੀ ਗੱਲ ਸੁਣੋ ਪੁੱਤਰਾ ਕੀ ਗੱਲ ਚਾਚਾ ਤੁਸੀਂ ਮੈਨੂੰ ਸਮਝਦਾਰ ਲੱਗਦੇ ਹੋ ਹੁਕਮ ਕਰੋ ਓਏ ਚਾਚਾ ਸਾਡੀ ਜੀ। ਦਹਿਸ਼ਤ ਦੀ ਵਜ੍ਹਾ ਨਾਲ ਲੋਕੀ ਸਾਡੇ ਨਾਲ ਗੱਲ ਨਹੀਂ ਕਰਦੇ ਉਹ ਦਿਲ 'ਚ ਸਾਨੂੰ ਗਾਲਾਂ ਕੱਢਦੇ ਨੇ ਓਏ ਚਾਚਾ ਤੈਨੂੰ ਯਾਦ ਹੈ ਤੂੰ ਸੁਨੇਹਾ ਦੇਣ ਆਇਆ ਸੈਂ ਆਹੋ
ਇੱਕ ਗੱਲ ਮੇਰੀ ਹੋਰ ਯਾਦ ਰੱਖ, ਕੀ ਭਲਾ? ਠੰਡੀ ਕਰਕੇ ਖਾ, ਗਰਮ ਗਰਮ ਖਾਏਗਾ ਤੇ ਮੂੰਹ ਸੜ ਜਾਏਗਾ ਹੀ। ਠੀਕ ਹੈ ਚਾਚਾ। ਮੈਂ ਭੇਜਣਾ ਮੁੰਡੇ ਨੂੰ। ਆ ਰਿਹਾ ਓਏ ਹੋਏ। ਅੱਜ ਜਵਾਨਾ ਹਾਂ ਵੇਲਾ ਹੀ ਹੈ, ਆਹੋ ਬਹੁਤ ਹੋ ਜਾ। ਤੂੰ ਚਾਹਨਾ ਤੈਨੂੰ ਮਜ਼ਾ ਆਏ, ਆਹੋ। ਉੱਤਰ ਕੇ ਕਿਸੇ ਦੀ ਵੀ ਝੋਲੀ 'ਚ ਬਹਿ ਜਾ। ਤੇਰੀ ਜ਼ਿੰਦਗੀ ਤੇ ਅੱਜ ਜਰਾ ਇੰਜੋਏ ਕੀਤਾ ਜਾ। ਮੇਰੀ ਝੋਲੀ 'ਚ ਬਹਿ ਜਾ। ਉਠਾਇਆ ਜਾ, ਤੇਰੇ ਘਰੋਂ ਆਇਆ। ਪ੍ਰਾਈਜ਼ ਬਾਉਂਡ ਦੇਣ ਗਿਆ, ਪ੍ਰਾਈਜ਼ ਭੁੱਲ ਗਿਆ, ਬਾਉਂਡ ਦੇ ਆਇਆ। ਬਗੈਰਤ ਸਾਡੀ ਹਵੇਲੀ 'ਚ ਆ ਕੇ ਤੇ ਪ੍ਰਾਈਜ਼ ਬਾਉਂਡ। ਕੀ ਮਸਲਾ ਹੈ? ਆਪਣੀ ਬੁੱਢੀ ਨੂੰ ਕਹਿੰਦਾ ਮੈਂ ਤੇਰਾ ਖੂਨ ਪੀ ਜਾਗਾ। ਕਹਿੰਦੀ ਠੀਕ ਹੈ, ਫਿਰ ਜਿੱਦਣ ਮੈਂ ਕਹਾਂਗੀ ਉਦਣ ਆਈ। ਹੁਣ ਮੈਂ ਆਪਣੀ ਵਹੁਟੀ ਨੂੰ ਤਲਾਕ ਦੇਣੀ ਹੈ। ਉਹ ਕਿਉਂ? ਉਹ ਮੇਰੀਆਂ ਗੱਲਾਂ ਜਾ ਕੇ ਆਪਣੇ ਉਧਰ ਪੜਵਈਆਂ ਨੂੰ ਵੀ ਮਾਰੋ। ਪੜਵਈਆਂ ਆਇਆ ਉਹ ਭਰਾ, ਆ ਚਵਲ ਦਾ ਘੋੜਾ ਮਰ ਗਿਆ। ਉਹ ਇਹਨਾਂ ਨੇ ਵਿਹੜੇ 'ਚ ਦਫਨਾ ਕੇ ਤੇ ਆਪਣੀ ਦੁਆ ਮੰਗਦੇ ਆ। ਦਗੜ 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 ਦਗੜ। ਹਾਂ ਇਹਨੂੰ ਕਿਸੇ ਨੇ ਕਿਹਾ ਤੇਰਾ ਆਬਾ ਡੁੱਬ ਕੇ ਮਰ ਗਿਆ, ਕਹਿੰਦਾ ਨਹੀਂ ਐਡੀ ਗੈਰਤ ਵਾਲਾ ਨਹੀਂ ਉਹ। ਇਹਨੂੰ ਕਿਸੇ ਨੇ ਕਿਹਾ ਤੇਰਾ ਆਬਾ ਮਰ ਗਿਆ, ਉਹ ਕਹਿੰਦਾ ਕੋਈ ਨਹੀਂ, ਮੇਰੇ ਕੋਲ ਇੱਕ ਹੋਰ ਹੈਗਾ। ਇਹਦਾ ਅੱਬਾ ਨੂੰ ਕਹਿੰਦਾ ਮੇਰੀ ਪੁੱਤਰ ਕੰਡ ਨਾ ਲੱਗਣ ਦੇ। ਉਹ ਮਰਿਆ, ਉਹਨੂੰ ਪੁੱਠਾ ਹੀ ਦਫਨਾਤਾ ਐਨੇ। ਘਰ ਦੀ ਛੱਤ ਤੇ ਖਲੋਤਾ, ਉਹ ਡਰੋਨ ਕੈਮਰਾ ਆਇਆ, ਆ ਸਾਰਾ ਉਹਨੂੰ ਭੋਰੇ ਪਾਉਣ ਲੱਗ ਪਿਆ। ਕੀ ਮਸਲਾ ਤੇਰਾ? ਬਗੈਰਤ ਸ਼ਵਾਰਮਾ ਲੈ ਕੇ ਦਿੱਤਾ ਤੇ ਚੂਪਣ ਲੱਗ ਪਿਆ। ਅੱਗੋਂ ਕਹਿੰਦਾ ਛੋਟਾ, ਮੈਂ ਕਿਹਾ ਨਾਲ ਮੇਰਾ ਲਾ। ਇਹਦੇ ਘਰ ਪੁੱਤਰ ਹੋਇਆ, ਆਪਣੀ ਬੀਵੀ ਨੂੰ ਕਹਿੰਦਾ ਮੈਨੂੰ ਬੋਲ ਹੀ ਪਿਆ। ਬਗੈਰਤ ਢਿੱਲਾ, ਢਿੱਲਾ। ਤੈਨੂੰ ਪਤਾ ਹੈ ਢਿੱਲਾ ਢਿੱਲਾ ਕਿਉਂ ਫਿਰਦਾ? ਕਿਉਂ ਢਿੱਲਾ? ਇਹ ਜਦੋਂ ਪੈਦਾ ਹੋਣ ਵਾਲਾ ਸੀ ਨਾ, ਇਹਦੀ ਵਾਲਦਾ ਦਾ ਲਾਸਟਿਕ ਟੁੱਟ ਗਿਆ ਸੀ। ਤੇ ਜਾ ਕੇ ਆਪਣੇ ਅੱਬੇ ਨੂੰ ਜੁੱਤੀਆਂ ਮਾਰ। ਉਹ ਕਿਉਂ? ਉਹਨੇ ਮੇਰੇ ਅੱਬੇ ਨੂੰ ਭੈਣ ਦੇਤੀ, ਨਾਲ ਨਾਲੇ ਨਹੀਂ ਦਿੱਤੀ। ਆਇਆ ਤੇ ਇੱਜ਼ਤ ਕਰ। ਕਿਉਂ? ਪੂਰੇ ਖਾਨਦਾਨ ਚ ਇਕੱਲਾ ਹੀ ਜਵਾਨ ਹੈ। ਬਾਕੀ ਇਹਦੀਆਂ ਭੈਣਾਂ, ਸਾਡੀਆਂ ਵੀ ਭੈਣਾਂ ਐਡੀਆਂ ਐਡੀਆਂ। ਇੱਕ ਭੈਣ ਕ੍ਰਿਕਟ ਖੇਡਣ ਵਾਲਿਆਂ ਨੇ ਕੋਲ ਰੱਖੀ ਏ। ਉਹ ਕਿਉਂ? ਉਹ ਸਿਰਫ ਟਾਸ ਕਰਨਾ ਸੇ, ਇੱਥੇ ਰੱਖ ਕੇ ਕਹਿੰਦੇ ਹਾਂ ਬਈ ਕੁਬਰਾ ਸਿੱਧੀ ਆਏ ਕਿ ਪੁੱਠੀ, ਉੱਤੇ ਭਾਵੇਂ ਸਿੱਧੀ ਹੋਵੇ ਥੱਲੇ ਪੁੱਠੀ ਆਉਂਦੀ ਹੈ। ਸੁਹਾਗ ਰਾਤ ਨੂੰ ਇਹਨੂੰ ਇਹਦੀ ਵਹੁਟੀ ਨੇ ਜੁੱਤੀਆਂ ਮਾਰੀਆਂ। ਕਿਉਂ? ਓਏ ਸਾਰਾ ਹੀ ਆਕੜ ਗਿਆ। ਮੇਰੇ ਕੋਲ ਪੈਸੇ ਮੰਗਦੀ ਸੀ ਅੱਧੇ ਸਲਾਮੀਆਂ ਦੇ। ਕਹਿੰਦੇ ਮੈਨੂੰ ਸਲਾਮੀਆਂ ਦੇ। ਮੈਨੂੰ ਪਹਿਲਾਂ ਸਿਆਣਾ ਤੂੰ। ਓਏ ਗੱਲ ਸੁਣ। ਓਏ ਕਮੀਓ, ਓਏ ਉਹ ਜਾ ਕੇ ਚੌਧਰੀ ਸਾਹਿਬ ਨੂੰ ਬੁਲਾਓ, ਮੈਨੂੰ ਕੰਮ ਹੈਗਾ ਜੀ। ਉਹ ਕਿਹੜੇ ਕੰਮੀ? ਅਸੀਂ ਤੁਸੀਂ ਆਪਣਾ ਤੁਸੀਂ ਉਹ ਧਰਨੇ 'ਚ ਜੰਮਣ ਵਾਲੇ ਹੋ। ਆ ਕੌਣ ਆ? ਚਾਹ ਦੀ ਗਰੇਵੀ ਮੰਗਣ ਵਾਲਾ। ਲੋ ਓਏ ਹਲਾ ਇਹ ਢਿੱਲਾ। ਤੂੰ ਕੌਣ ਹੈ? ਬੀਵੀ ਵਿਖਾ ਕੇ ਚਾਹ ਪੀਣ ਵਾਲੇ ਆ ਮੈਂ ਭਾਜੀ ਇਹਦਾ ਲਾਂਤੀ ਦਾ ਵਿਆਹ ਹੋਇਆ 5 ਦਿਨ ਉਹਨੂੰ ਬੀਵੀ ਤੱਕ ਪਹੁੰਚਦੀਆਂ ਲੱਗ ਗਏ। ਉਹ ਕਿਵੇਂ? ਆ ਹੁਣ ਤੁਸੀਂ ਮੈਨੂੰ ਰਿਸ਼ਤਾ ਦਿਓ ਨਾ ਤੇ ਆਪਣੀ ਬੱਚੀ ਮੇਰੀਆਂ ਲੱਤਾਂ 'ਚ ਹੀ ਫਸਾ ਦੇਣਾ। ਇਹ ਪਿਛਲੀ ਸੀਟ ਵਾਲਾ ਤੇਰਾ ਇਹ ਕੱਦੂ ਤੈਨੂੰ ਪਿਛਲੇ ਪਾਸੇ ਸੱਦੂ ਫਿਰ ਤੇਰੇ ਤੇ 5 ਬੰਦੇ ਛੱਡੂ
ਪਹਿਲਾਂ ਮੈਂ ਉਹ ਵੀ ਫਿਰ ਤੇਰੀ ਕੰਧ ਟੱਪੂ ਟੱਪ ਮੈਂ ਕਿਹਾ ਲਾਲਾ ਬੱਚਾ ਕਿੰਨੇ ਮਹੀਨੇ ਬਾਅਦ ਪੈਦਾ ਹੁੰਦਾ ਹੈ 9 ਮਹੀਨੇ ਬਾਅਦ 17 ਮਹੀਨਿਆਂ ਬਾਅਦ ਪੈਦਾ ਹੋਇਆ ਹੈ। ਕਿਉਂ ਜਦੋਂ ਦਾਈ ਫੜਨ ਲੱਗਦੀ ਸੀ ਉਦੋਂ ਹੀ ਕਰਦਾ ਸੀ ਕ੍ਰਿਕਟ ਦਾ ਇਹਨੂੰ ਪੈਦਾ ਹੋਣ ਲੱਗਿਆ ਤਕਲੀਫ ਹੀ ਨਹੀਂ ਦਿੱਤੀ ਕਿਉਂ ਉਹ ਇਹਦੀ ਮਾਂ ਕਰਦੀ ਅੱਛਾ ਉਹ ਪਿਆ ਇਹ ਕ੍ਰਿਕਟ ਦਾ ਬੜਾ ਵੱਡਾ ਪਲੇਅਰ ਸੀ ਅੱਛਾ ਉਹਨਾਂ ਨੇ ਛਿੱਤਰ ਮਾਰ ਕੇ ਕੱਢ ਦਿੱਤਾ ਉਹ ਕਿਉਂ ਉਹ ਸਲਿੱਪ ਚ ਖਿਲਾਰਦੇ ਸੀ ਇਹ ਫੇਰ ਪਿੱਛੇ ਚਲੇ ਜਾਂਦਾ ਸੀ ਉਹ ਇਹਦਾ ਐਕਸ਼ਨ ਤਾਂ ਸੰਦੇ ਆ ਕਿ ਇਹਨੂੰ ਵੀ ਮੈਂ ਜੰਮਿਆ ਇਹ ਇੱਕ ਦਿਨ ਸਾਰੇ ਸ਼ਵਾਰਮੇ ਵਾਲੇ ਨੂੰ ਕੁੱਟਣ ਡਏ ਸਨ ਕਿਉਂ ਜੀ? ਮੈਂ ਕਿਹਾ ਕਿਉਂ ਕੁੱਟਣ ਡਏ ਉਹ ਕਹਿੰਦੇ ਭਾਜੀ ਰੋਜ਼ਾਨਾ ਆਰਡਰ ਦੇ ਕੇ ਆ ਪਿੱਛੇ ਨੂੰ ਚਲ ਜਾਂਦਾ ਉਹ ਕਮੀਓ ਉਹ ਚਲੋ ਓਏ ਜਾਓ, ਕਮੀ- ਜਾਓ, ਓਏ, ਜਾਓ। ਓਏ। ਕਿਹੜਾ ਕਮੀ ਥੱਪੜ ਮਾਰਨਾ ਤੇਰੇ ਮਤਲਬ ਜੀ ਓਏ ਪਹਿਲੀ ਡੋਜ਼ ਚੌਧਰੀ ਆ ਨਹੀਂ ਯਕੀਨ ਤੇ ਅੰਮੀ ਨੂੰ ਪੁੱਛੀ ਜਾ ਕੇ ਅੰਮੀ ਨੂੰ ਉਹਨੂੰ ਪੁੱਛ ਗਿਆ ਜੀ ਹਾਂ ਆਹੋ ਤੁਸੀਂ ਇਹਦਾ ਸਾਲੇ ਦਾ ਬਹਿਨੋਈ ਜਿਹੜਾ ਨਾ ਬਹਿਨੋਈ ਉਹ ਰਿਕਸ਼ਾ ਚਲਾਉਂਦਾ ਅੱਛਾ ਤੇ ਆਪਣੇ ਬਹਿਨੋਈ ਨੂੰ ਕਹਿੰਦਾ ਸਾਨੂੰ ਲక్ష్ਮੀ ਚੌਕ ਲਾ ਕੇ ਆ ਅੱਛਾ ਉਹ ਕਹਿੰਦਾ ਸਵਾਰੀਆਂ ਜ਼ਿਆਦਾ ਇੱਕ ਰਿਕਸ਼ਾ ਹੋਰ ਲੈ ਲਓ ਦੂਜੇ ਰਿਕਸ਼ੇ ਵਾਲੇ ਨੂੰ ਕਹਿੰਦਾ ਆ ਲక్ష్ਮੀ ਚੌਕ ਜਾਣਾ ਕਿੰਨੇ ਪੈਸੇ ਉਹ ਕਹਿੰਦਾ ਜੋ ਪਿਛਲੇ ਰਿਕਸ਼ੇ ਵਾਲੇ ਨੂੰ ਦਿੱਤਾ ਉਹੀ ਮੈਨੂੰ ਦੇ ਦਿਓ ਕਹਿੰਦਾ ਲਓ ਇਹਨੂੰ ਵੀ ਭੈਣ ਦੇਣੀ ਪੈਣੀ ਹੈ ਯਾਰ ਨਵਾਂ ਰਕਸ਼ਾ ਲਿਆ ਕੇ ਕੰਧ 'ਚ ਮਾਰਤਾ ਕਿਉਂ ਉਹ ਮੈਂ ਕਿਹਾ ਇਹ ਕੀ ਕੀਤਾ ਕਹਿੰਦਾ ਪਤਾ ਨਹੀਂ ਰਾਤੀ ਫਿਲਮ 'ਚ ਤੇ ਲੰਘ ਗਿਆ ਸੀ ਹਾਂ ਲੰਘਣਾ ਹੀ ਸੀ ਓਏ ਸਾਡਾ ਲਾਲਾ ਹੀ ਚੌਧਰੀ ਹੋ ਚੌਧਰੀਆਂ ਦਾ ਸਾਰਾ ਤੁਹਾਡੀ ਹਵੇਲੀ ਦੀਆਂ ਤੁਹਾਡੀਆਂ ਬੜੀਆਂ ਤਾਰੀਫਾਂ ਸੁਣ ਕੇ ਆਇਆ ਮੈਂ ਅੱਛਾ ਪਿੰਡੋਂ ਬਹੁਤ ਦੂਰ ਪਿੰਡ ਆ ਸਾਡਾ ਉੱਥੋਂ ਆਇਆ ਭਾਜੀ ਮੈਂ ਅੱਛਾ ਕੀ ਮੈਨੂੰ ਮਸਲਾ? ਪਤਾ ਲੱਗਾ ਕਿ ਇੱਥੇ ਤੁਸੀਂ ਮਸਲੇ ਹੱਲ ਕਰ ਦਿੰਦੇ ਹੋ ਹਾਂ। ਇਨਸਾਫ ਕਰਦੇ ਹੋ ਹਾਂ। ਤੇ ਭਾਜੀ ਮੇਰਾ ਬੜਾ ਮਸਲਾ ਹੈ ਮਾਨਾ ਬੜਾ ਪਰੇਸ਼ਾਨ ਆ ਭਾਜੀ ਹੋਇਆ ਕੀ ਆ ਆ ਮੇਰੀ ਬੀਵੀ ਨਾ ਆਹ ਨਾਈਆਂ ਦੇ ਮੁੰਡੇ ਨਾਲ ਨੱਸ ਗਈ ਹੈ ਆ ਦੌੜਦੀ ਸੀ ਤੂੰ ਅਤੇ- ਕਿਹੜਾ ਕਾਲਾ ਭਲਵਾਨ ਆ ਤੇ ਰਿਸ਼ਤਾ ਹੁਣ ਮੈਨੂੰ ਘਰੋਂ ਹੀ ਦਿਓ ਓਏ ਰੌਲਾ ਨਿਬੇੜੋ ਬਕਵਾਸ ਵਿਆਹ ਕਰਾਓਗੇ ਮੇਰਾ ਇੱਕ ਮਿੰਟ ਤੇਰਾ ਹੱਲ ਕੱਢਣਾ ਇਹਨੂੰ ਬਾਹਰ ਲਿਜਾ ਕੇ ਗੋਲੀ ਮਾਰ ਦੇ ਮਾਰ ਮਾਰ ਇਹਨੂੰ ਆ ਮਰਵਾ ਗੋਲੀ ਇਹਦੇ ਕੋਲੋਂ ਇਹਦੇ ਕੋਲ ਫੇ ਇੱਕ ਰਹਿ ਜਾਣੀ ਹੈ ਓਏ ਜੇ ਹੁਣ ਸੌ 6 ਚ ਕੋਈ ਆ ਮਸਲਾ ਕੀ ਹੋਇਆ ਤੇਰੀ ਬੀਵੀ ਦਾ ਸਾਰਾ ਮੈਂ- ਉਹ ਨਾਈਆਂ ਦੇ ਮੁੰਡੇ ਨਾਲ ਦੌੜ ਗਈ ਹਾਂਜੀ ਤੁਹਾਡੇ ਚ ਕੋਈ ਲੜਾਈ ਹੁੰਦੀ ਸੀ ਹਲਕੀ ਫੁਲਕੀ ਤਾਂ ਹੁੰਦੀ ਸੀ ਭਾਜੀ ਤੰਗ ਵੀ ਕਰਦਾ ਹੋਵੇਂਗਾ ਤੂੰ ਨਹੀਂ ਮੈਂ ਨਹੀਂ ਕਰਦਾ ਅੱਛਾ ਹਾਂ। ਪੈਸੇ ਲੱਗਣੇ ਆ 5 ਲੱਖ ਹੈ ਜੀ 5 ਲੱਖ ਆ ਪੜੋ ਮੈਂ ਮੱਝਾਂ ਵੇਚੀਆਂ ਜੀ ਅੱਛਾ 3 ਲੱਖ ਲੱਗਦਾ ਫੜ ਲਾ ਜਿੰਨੇ ਵੀ ਨੇ ਆ ਅੱਛਾ ਤੂੰ ਆਪਣੀ ਬੁੱਢੀ ਦਾ ਨਕਸ਼ਾ ਦੱਸ ਕੈਸਾ ਹੈ? ਬਹੁਤ ਸੋਹਣੀ ਆ ਓਏ ਹੋਏ ਬਸ ਕਰੋ ਨਾ ਕੋਈ ਰਹਿਣ ਦੇ ਹਾਂ ਅਸੀਂ ਲਾਵਾਂਗੇ ਅੱਛਾ ਬਹੁਤ ਸੋਹਣੀ ਭਾਈ ਜੀ ਐਡਾ ਉੱਚਾ ਲੰਮਾ ਕੱਦ ਕੋਠੇ ਜਿੱਡਾ ਕੱਦ ਆਈ ਵੀ ਕੋਠੇ ਤੋਂ ਹੀ ਸੀ ਮਾਰਾ ਕਿਸਨ ਆਹੋ